viewers, welcome back in our forum. ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ? ਸਿੱਖ ਇਤਿਹਾਸ ਦੇ ਹਵਾਲੇ ਨਾਲ 1913 ਚ ਅੱਜ ਦੇ ਦਿਨ ਅਮਰੀਕਾ ਦੇ ਵਿੱਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ ਜੀ, ਜਿਨ੍ਹਾਂ ਗਦਰੀਆਂ ਨੇ ਫਿਰ ਜਾ ਕੇ ਭਾਰਤ 'ਚ ਗਦਰ ਮਚਾਉਣਾ ਚਾਹਿਆ, ਭਾਵੇਂ ਗਦਰ ਮਚਾ ਤਾਂ ਨਹੀਂ ਸਕੇ ਕਿਉਂਕਿ ਵਿੱਚ ਉਹਨਾਂ ਦੇ ਇਨਫਾਰਮਰ ਜਸੂਸ ਵੜੇ ਹੋਏ ਸੀ, ਲੇਕਿਨ ਉਹਨਾਂ ਨੇ ਆਜ਼ਾਦੀ ਦੀ ਇੰਪਲਸ ਵੀ ਦਿਖਾਈ ਔਰ ਉੱਥੇ ਆਜ਼ਾਦੀ ਦੇ ਵਿਚਾਰ ਦਾ ਬੀਜ ਵੀ ਬੀਜੇ। ਜੀ 1973 ਦੇ ਵਿੱਚ ਅੱਜ ਦੇ ਦਿਨ ਹਰਿਮੰਦਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ, ਜਿਹੜੀ ਅਕਸਰ 50 ਸਾਲ ਬਾਅਦ ਹੁੰਦੀ ਸੀ। ਜੀ 22-23 ਚ ਪਹਿਲਾਂ ਹੋਈ ਸੀ, ਪਰ ਜੂਨ 84 ਦੇ ਹਮਲੇ ਤੋਂ ਬਾਅਦ ਕਿਉਂਕਿ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਬੱਚਿਆਂ ਦੀਆਂ ਛੋਟੇ-ਛੋਟਿਆਂ ਦੀਆਂ ਡੈਡ ਬਾਡੀ, ਸਰੋਵਰ ਦਾ ਪਾਣੀ ਲਾਲ, ਜੀ ਸੋ ਇਹ 1984 ਚ ਵੀ ਹੋਈ ਸੀ, ਪਰ 1973 ਚ ਅੱਜ ਦੇ ਦਿਨ ਹੋਈ। ਜੀ 1979 ਦੇ ਵਿੱਚ 14 ਸਾਲ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ। ਭਾਈ ਅਮਰੀਕ ਸਿੰਘ ਵੀ ਖੜੇ ਸਨ, ਬਾਦਲ ਦੀ ਸਰਕਾਰ ਸੀ। ਇਹਨਾਂ ਨੇ ਕਿਵੇਂ ਰਾਧਾ ਸੁਆਮੀਆਂ, ਨਰਕਧਾਰੀਆਂ, ਇਹਨਾਂ ਸਾਰਿਆਂ ਦੀਆਂ ਵੋਟਾਂ ਲੈ ਕੇ ਔਰ ਰਿਗ ਕਰਕੇ ਇਲੈਕਸ਼ਨ ਨੂੰ ਭਾਈ ਅਮਰੀਕ ਸਿੰਘ ਨੂੰ ਹਰਾਇਆ ਔਰ ਇਹਦੇ ਬਾਵਜੂਦ ਕਿ ਸੰਤ ਪਿੰਡਰਾਂ ਵਾਲਿਆਂ ਨੇ ਉਮੀਦਵਾਰਾਂ ਨੂੰ ਭਾਵੇਂ ਦਲ ਖਾਲਸਾ ਦੇ ਸਨ ਆਸ਼ੀਰਵਾਦ ਦਿੱਤੀ ਹੋਈ ਸੀ, ਪਰ ਕੋਈ ਬਹੁਤ ਥੋੜੇ ਸ਼ਾਇਦ 3-4 ਜਿੱਤ ਸਕੇ ਸੀ। ਸੋ ਇਹ ਗੱਲ ਸਾਬਤ ਕਰਦੀ ਹੈ ਵੀ ਕਿਵੇਂ ਸੱਚ, ਔਰ ਉਦੋਂ 1978 ਦਾ ਵਿਸਾਖੀ ਕਾਂਡ ਹੋ ਚੁੱਕਾ ਸੀ ਕਿ ਕਿਵੇਂ ਨਰਕਧਾਰੀਆਂ ਦੀ ਬਾਦਲ ਨੇ ਪਿੱਠ ਠੋਕੀ ਸੀ। ਜੀ ਸੋ ਜਿਹੜੀਆਂ ਹਕੂਮਤਾਂ ਨੇ ਉਦੋਂ 14 ਸਾਲ ਬਾਅਦ ਹੋਈਆਂ ਸੀ ਚੋਣਾਂ, ਔਰ ਫਿਰ ਕਿਉਂਕਿ 84 ਤੱਕ ਪਹੁੰਚਦਿਆਂ ਸਿੱਖ ਜਾਗ ਚੁੱਕੇ ਸੀ, ਫਿਰ ਅਗਲੇ 96 ਚ ਜਾ ਕੇ ਹੋਈਆਂ, ਫਿਰ ਅਗਲੇ ਉਹਨਾਂ ਨੇ 18-19 ਸਾਲ ਚੋਣਾਂ ਨਹੀਂ ਪੰਜਾਬ 'ਚ ਹੋਣ ਦਿੱਤੀਆਂ ਸ਼੍ਰੋਮਣੀ ਕਮੇਟੀ ਦੀਆਂ ਕਿ ਕਿਤੇ ਚੰਗੀ ਸੋਚ ਵਾਲੇ ਕਾਬਜ਼ ਨਾ ਹੁਣ। 900 ਕਰੋੜ ਦਾ ਹੁਣ ਬਜਟ ਹੈ, ਪਰ ਇਹ ਬਜਟ ਇਹਨਾਂ ਬਾਦਲਕਿਆਂ ਦਾ ਹੀ ਹਵਾਲੇ ਹੈ ਕਿਉਂਕਿ ਏਜੰਸੀਆਂ ਨੂੰ ਇਹੀ ਸੂਟ ਕਰਦੇ ਨੇ। ਜੀ 2004 ਦੇ ਵਿੱਚ ਅੱਜ ਦੇ ਦਿਨ ਟੌੜੇ ਦੀ ਮੌਤ ਹੋਈ, ਜਿਹੜਾ ਟੌੜਾ ਜੂਨ 84 ਦੇ ਵਿੱਚ ਬਚ ਗਿਆ ਹੱਥ ਖੜੇ ਕਰਕੇ। ਰੋਲ ਕੀ ਰਿਹਾ ਘੱਲੂਘਾਰੇ ਦੇ ਦੌਰਾਨ, ਪਹਿਲਾਂ ਕੀ ਸੀ, ਇਹ ਹਮੇਸ਼ਾ ਡਿਬੇਟ ਦਾ ਇਸ਼ੂ ਹੈ। ਜੀ ਲੇਕਿਨ ਅਲਟੀਮੇਟਲੀ ਉਹ ਇੱਕ ਫਰਸਟ੍ਰੇਟਡ ਮੈਨ ਦੇ ਤੌਰ ਤੇ ਉਹਦੀ ਮੌਤ ਹੋਈ। ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1831 ਦੇ ਵਿੱਚ ਕਿਊਬੈਕ ਤੇ ਮੌਂਟਰੀਆਲ, ਇਹਨਾਂ ਦੋਨਾਂ ਨੂੰ ਜਿਹੜਾ ਸ਼ਹਿਰ ਦਾ ਦਰਜਾ ਮਿਲਿਆ। 1870 ਦੇ ਵਿੱਚ ਪਹਿਲਾ ਬਲੈਕ ਟਾਮਸ ਨਵੈਂਡੀ, ਉਹਨੂੰ ਵੋਟ ਦਾ ਹੱਕ ਮਿਲਿਆ, ਉਹਨੇ ਵੋਟ ਪਾਈ। ਜੀ 1880 ਦੇ ਵਿੱਚ ਪਹਿਲਾ ਇੰਡੀਆਨਾ ਦਾ ਟਾਊਨ ਜਿਹੜਾ ਹੈ ਵਾਬਸ਼, ਉਹਨੂੰ ਫੁੱਲੀ ਇਲੈਕਟ੍ਰੀਫਾਈ ਕੀਤਾ ਗਿਆ, ਬਿਜਲੀ ਲੱਗੀ ਉੱਥੇ। ਜੀ 1899 ਦੇ ਵਿੱਚ 300 ਮੀਟਰ ਆਈਫਲ ਟਾਵਰ, ਜਿਹੜਾ ਕਿ ਫਰੀडम ਸਟਰਗਲ ਫਰਾਂਸ ਦੀ, ਉਹਨੂੰ ਕਮੈਮੋਰੇਟ ਕਰਦੇ ਆ, ਫ੍ਰੈਂਚ ਰੈਵੋਲੂਸ਼ਨ ਜਿਹਨੂੰ ਕਹਿੰਦੇ ਨੇ, ਉਹ ਖੁੱਲਿਆ, ਜਿਹਨੂੰ ਅੱਜ ਲੋਕ ਦੇਖਣ ਜਾਂਦੇ ਨੇ ਆਈਫਲ ਟਾਵਰ ਨੂੰ। 1917 ਦੇ ਵਿੱਚ ਅਮਰੀਕਾ ਨੇ ਡੈਨਿਸ਼ ਵੈਸਟ ਇੰਡੀਜ਼ ਜਿਹੜੀ ਹੈ ਉਹ ਸਿਰਫ 25 ਮਿਲੀਅਨ ਦੇ ਵਿੱਚ ਡੈਨਿਸ਼ ਲੋਕਾਂ ਤੋਂ ਖਰੀਦੀ, ਮੁਲਕ ਤੋਂ। ਤੇ ਜਿਹੜੀ ਅੱਜ ਅਮਰੀਕਾ ਦੇ ਵਰਜਿਨ ਆਈਲੈਂਡ ਨੇ, ਟੂਰਿਸਟ ਸਪੌਟ ਹੈ, ਇਹ ਸਿਰਫ 25 ਮਿਲੀਅਨ ਦੇ ਵਿੱਚ ਖਰੀਦਿਆ ਹੋਇਆ। 1918 ਦੇ ਵਿੱਚ ਪਹਿਲੀ ਵਾਰੀ ਡੇ ਲਾਈਟ ਸੇਵਿੰਗ ਕਿਵੇਂ ਕਰਨੀ ਹੈ, ਇਹ ਜਿਵੇਂ ਹੁਣ ਘੜੀ ਘੰਟਾ ਅੱਗੇ ਪਿੱਛੇ ਹੁੰਦੀ ਰਹਿੰਦੀ ਹੈ, ਇਹ ਇਹਨਾਂ ਨੇ ਸ਼ੁਰੂ ਕੀਤੀ। 1920 ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਨੇ ਆਇਰਿਸ਼ ਹੋਮ ਰੂਲ ਆਇਰਿਸ਼ ਲੋਕਾਂ ਲਈ ਐਕਸੈਪਟ ਕੀਤਾ। 1948 ਦੇ ਵਿੱਚ ਅਮਰੀਕਨ ਕਾਂਗਰਸ ਨੇ ਮਾਰਸ਼ਲ ਏਡ ਪਲਾਨ, ਕਿ ਯੂਰਪ ਜਿਹੜਾ ਸੈਕੰਡ ਵਰਲਡ ਵਾਰ 'ਚ ਬਿਲਕੁਲ ਤਬਾਹੋ ਬਰਬਾਦ ਹੋਇਆ, ਉਹਦੀ ਕਿਵੇਂ ਉਸਾਰੀ ਕੀਤੀ ਜਾਏ, ਔਰ ਯੂਰਪ ਦੀ ਬਹੁਤ ਸਾਰੀ ਖੁਸ਼ਹਾਲੀ ਜਿਹੜੀ ਉਸ ਤੋਂ ਬਾਅਦ ਆਈ, ਉਹਦੇ 'ਚ ਇਸ ਮਾਰਸ਼ਲ ਪਲਾਨ ਦਾ ਬਹੁਤ ਵੱਡਾ ਰੋਲ ਹੈ। ਤੇ ਦਲਾਈ ਲਾਮਾ 1959 ਦੇ ਵਿੱਚ ਭੱਜ ਕੇ ਚਾਈਨਾ, ਤਿੱਬਤ ਤੋਂ ਇੰਡੀਆ ਆਇਆ ਔਰ ਉਹਨੂੰ ਪੋਲੀਟੀਕਲ ਅਸਾਈਲਮ ਦਿੱਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਭਾਰਤ ਵਿੱਚ ਅਮਰੀਕਾ ਦੀ ਅੰਬੈਸਡਰ ਨੈਂਸੀ ਪਾਵਲ ਨੇ ਅਸਤੀਫਾ ਦੇ ਦਿੱਤਾ ਹੈ। ਡਾਕਟਰ ਸਾਹਿਬ, ਇਹ ਅਸਤੀਫਾ ਕਿਉਂ ਦਿੱਤਾ? ਦੇਖੋ 36-37 ਸਾਲ ਦੀ ਇਹਦੀ ਫੋਰਨ ਅਫੇਅਰਸ ਦੀ ਇਹ ਜਿਹੜੀ ਹੈ ਉਹਦੇ 'ਚੋਂ ਆਈ ਹੋਈ ਸੀ, ਪੋਲੀਟੀਕਲ ਅਪਾਇੰਟਮੈਂਟ ਨਹੀਂ ਸੀ ਜੀ। ਰਿਲੇਟਿਵਲੀ ਇਮਾਨਦਾਰ ਪਹੁੰਚ ਰਹੀ ਇਹਦੀ ਜੀ, ਲੇਕਿਨ ਹੁਣ ਕਿਉਂਕਿ ਅਮਰੀਕਨ ਵੀ ਵਪਾਰੀ ਨੇ, 8-9 ਸਾਲ ਉਹਨੇ ਮੋਦੀ ਤੋਂ ਵੀ ਡਿਸਟੈਂਸ ਰੱਖਿਆ ਹੈ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ, ਜਾਂ ਜੋ ਮੋਦੀ ਨੇ ਕਰਤੂਤ ਕੀਤੀ ਸੀ। ਪਰ ਲੇਟਲੀ ਕਿਉਂਕਿ ਹੁਣ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਾਇਆ ਹੋਇਆ, ਪ੍ਰੈਸ਼ਰ ਉਹਦੇ ਤੇ ਵੀ ਆ ਰਿਹਾ ਸੀ ਅਮਰੀਕਨ ਸਿਸਟਮ ਵੱਲੋਂ ਕਿ ਜੀ ਜਾਓ ਮੀਟਿੰਗ ਕਰੋ, ਜਿਹੜੀ ਕਿ ਉਹਨੇ ਪਿੱਛੇ ਜਾ ਕੇ ਕੀਤੀ ਮੋਦੀ ਤੋਂ ਜੀ। ਪਰ ਮੈਂ ਸਮਝਦਾ ਜੇ ਸਾਹਮਣੇ ਤਾਂ ਨਹੀਂ ਆਇਆ, ਇਹਨਾਂ ਨੇ ਵੀ ਸਟੇਟ ਡਿਪਾਰਟਮੈਂਟ ਨੇ ਕਿਹਾ ਜੀ ਨਹੀਂ, ਕੋਈ ਰਿਜ਼ਾਈਨ ਉਹਦੀ ਕੋਈ ਡਿਸਸੈਟਿਸਫੈਕਸ਼ਨ ਕਰਕੇ ਨਹੀਂ ਦਿੱਤਾ, ਉਹਦੀ ਬੜੀ ਡਿਸਟਿੰਗੁਇਸ਼ ਸਰਵਿਸ ਸੀ। ਪਰ ਮੈਂ ਸਮਝਦਾ ਵੀ ਇਹ ਅਮਰੀਕਨਾਂ ਦੇ ਹਿੱਸੇ ਆਉਂਦਾ ਹੈ ਵੀ ਜਿਹੜੇ ਅਣਖ ਵਾਲੇ ਲੋਕ ਨੇ
ਕਿਉਂਕਿ 37 ਸਾਲ ਬਾਅਦ ਰਿਟਾਇਰਮੈਂਟ ਨਹੀਂ ਲਈ ਹੈ, ਰਿਜ਼ਾਈਨ ਕੀਤੇ। ਜੀ ਸੋ ਜ਼ਾਹਰ ਹੈ ਵੀ ਉਹਨੂੰ ਇਹ ਗੱਲ ਕਿਤੇ ਨਾ ਕਿਤੇ ਪਸੰਦ ਨਹੀਂ ਸੀ ਕਿ ਕਿਵੇਂ ਅਮਰੀਕਨ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਪੱਬਾਂ ਭਾਰ ਹੋ ਕੇ ਨਰਿੰਦਰ ਮੋਦੀ ਨੂੰ ਜਿਹੜਾ ਹੈ ਉਹ ਚੰਬੜਾ ਰਿਹਾ ਹੈ ਔਰ ਉਹਦੇ ਪ੍ਰਤੀ ਨੀਤੀ ਚੇਂਜ ਕਰ ਰਿਹਾ ਹੈ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨੇ ਆਪਣੀ ਡਿਸੈਂਸ਼ਨ ਦਿੱਤੀ ਹੈ ਓਬਾਮਾ ਐਡਮਿਨਿਸਟ੍ਰੇਸ਼ਨ ਦੀ ਨੀਤੀ ਨੂੰ, ਜੋ ਕਿ ਨਰਿੰਦਰ ਮੋਦੀ ਪ੍ਰਤੀ ਇਹਨਾਂ ਨੇ ਅਪਣਾਈ ਹੋਈ ਹੈ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੰਬਰ 36 ਨੂੰ ਚੁਣੇ ਜੀ। ਔਰ ਉਹਦਾ ਫਾਰਸੀ ਦਾ ਮੂਲ ਪਾਠ ਹੈ, ਜੇ ਫੈਜ਼ੇ ਮੁਕੱਦਮਤ ਐ ਆਬੂ ਰੂਏ ਫਸਲੇ ਬਹਾਰ, जहां चु बाग इरम पर शुदास्त अज गुलजार, तबस्सुम तो जहां रह हयात में बख्शंद, करारे दीदाए साहिब दिलाने पुर असरार, बगैर इश्क खुदा हेच इश्क कायम नेस्त, बगैर आश्क मौला हमा फना पिंदार, बा हर तरफ के नगाहे कुनी रवां बख्शी, नगाहे तस्त के दर हर तरफ बवद जां बार, खुदा के दर हमा हाल अस्त हाजर व नाजर, कुजामत दीदा के बीनद बा हर तरफ दीदार, बगैर आरफे मौला कसे नजात ना याफत, अजल जमीनों जमारा गिरफ्ते दर मिनकार, हमेशा जिंदा बवद बंदाए खुदा गोया, के गैर बंदगीश नेस्त दर जहां आसार। जी ये 7 शेर इस गजल दे इस पासे वाली इशारा करते ने कि जिंदगी प्यारे तो निसार होए, प्यारे दी निगाह आके वजूद दे उत्ते टिके, जीवन ਦਾ ਸਾਰਾ ਮਤਲਬ ਬਦਲ ਜਾਏ ਔਰ ਉਸ ਬਖਸ਼ਿਸ਼ ਦੇ ਘਰ ਦੇ ਵਿੱਚ ਬੰਦਾ ਸਾਰੀ ਜ਼ਿੰਦਗੀ ਨੂੰ ਬਸਰ ਕਰੇ ਔਰ ਉਸ ਦੇ ਸਾਹਮਣੇ ਸਵਰਗ, ਦੁਨੀਆ ਦੇ ਸੁੱਖ, ਈਵਨ ਬਹਿਸ਼ਤ ਦਾ ਸਵਰਗ, ਇਸ ਦੀ ਵੀ ਕੋਈ ਜਿਹੜੀ ਹੈ ਉਹ ਹੋਂਦ ਨਹੀਂ ਰਹਿੰਦੀ, ਉਹਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਜੀ ਸੋ ਇਸ ਦਾ ਪੰਜਾਬੀ ਅਨੁਵਾਦ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਬੜੇ ਚੰਗੇ ਸ਼ਬਦਾਂ ਦੇ ਵਿੱਚ ਕੀਤਾ। ਜੀ ਰੁੱਤ ਬਸੰਤੀ ਜਗ ਤੇ ਛਾਈ, ਕਦਮ ਪਿਆ ਜਦ ਤੇਰਾ, ਨੰਦਨ ਬਾਗ ਦੇ ਵਾਂਗੂ ਮੋਹਨਾ ਖਿੜਿਆ ਚਾਰ ਚੁਫੇਰਾ। ਨੰਦਨ ਬਾਗ ਬਹਿਸ਼ਤ ਦਾ ਬਾਗ ਹੈ। ਜੀ ਜਗ ਨੂੰ ਇੱਕ ਮੁਸਕਰਾਹਟ ਤੇਰੀ, ਬਖਸ਼ੇ ਜੀਵਨ ਧਾਰਾ, ਭੇਦ ਪ੍ਰਭੂ ਤੋਂ ਜਾਣੂ ਹੋਵੇ ਪਾ ਕੇ ਇੱਕ ਇਸ਼ਾਰਾ, ਬਾਝੋਂ ਇਸ਼ਕ ਖੁਦਾ ਦੇ ਜਾਣੋ ਕਾਇਮ ਇਸ਼ਕ ਨ ਕਾਈ, ਰੱਬ ਦੇ ਆਸ਼ਿਕ ਬਾਝੋਂ ਸਮਝੋ ਫਾਨੀ ਸਭ ਦਾਨਾਈ ਸਿਆਣਪ। ਜੀ ਜਿਸ ਪਾਸੇ ਵੀ ਤੱਕੇ ਪ੍ਰੀਤਮ ਜੀਵਨ ਦੇਂਦਾ ਜਾਵੇਂ, ਨਦਰ ਮਿਹਰ ਦੀ ਨਾਲ ਤੂੰ ਸਾਰੇ ਜੀਵਨ ਬਰਖਾ ਲਾਵੇਂ। ਜੀ ਉਹ ਮਾਲਕ ਜੋ ਹਾਜ਼ਰ ਨਾਜ਼ਰ ਹਰ ਥਾਂ ਹਰੇਕ ਟਿਕਾਣੇ, ਅੱਖ ਅਜਿਹੀ ਕਿੱਥੋਂ ਲੱਭਾਂ ਦੀਦ ਜੋ ਉਸ ਦਾ ਮਾਣੇ, ਬ੍ਰਹਮ ਗਿਆਨੀਆਂ ਬਾਝੋਂ ਇੱਥੇ ਮੁਕਤੀ ਨਾ ਕੋਈ ਪਾਵੇ, ਹਰ ਵੇਲੇ ਹਰ ਜੀਵ ਦੇ ਉੱਤੇ ਮੌਤ ਪਈ ਮੰਡਲਾਵੇ। ਤੇ ਅਖੀਰਲਾ ਸ਼ੇਅਰ ਹੈ, ਬੰਦਾ ਰੱਬ ਦਾ ਭਗਤੀ ਸਦਕਾ ਗੋਇਆ ਅਮਰ ਹੋ ਜਾਵੇ, ਭਗਤੀ ਬਾਝੋਂ ਦੁਨੀਆ ਅੰਦਰ ਰਹਿਣ ਨਾ ਕੋ ਪਾਵੇ। ਜੀ ਜੀ ਸੋ ਅਕਲ ਨੂੰ ਨਕਾਰਿਆ, ਦਾਨਾਈ ਨੂੰ ਨਕਾਰਿਆ। ਜਿਵੇਂ ਇਕਬਾਲ ਦਾ ਸ਼ੇਅਰ ਹੈ, ਅਕਲ ਕੋ ਤਨਕੀਦ ਸੇ ਫੁਰਸਤ ਨਹੀਂ, ਇਸ਼ਕ ਪੇ ਈਮਾਨ ਕੀ ਬੁਨਿਆਦ ਰੱਖ। ਕਿ ਅਕਲ ਦੇ ਨਾਲ ਰੱਬ ਨਹੀਂ ਮਿਲਦਾ, ਜੇ ਇਸ਼ਕ ਦੇ ਉੱਤੇ ਬੁਨਿਆਦ ਹੈ ਈਮਾਨ ਦੀ, ਈਮਾਨ ਫੇਥ ਨੂੰ ਕਹਿੰਦੇ ਨੇ, ਧਰਮ ਦੀ ਨੂੰ ਕਹਿੰਦੇ। ਜੇ ਇਸ਼ਕ ਹੈ, ਮੁਹੱਬਤ ਹੈ, ਪਿਆਰ ਹੈ, ਆਪਾ ਕੁਰਬਾਨ ਹੈ, ਤੇ ਫਿਰ ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਕਿ ਇਸ਼ਕ ਦੇ ਉੱਤੇ ਜੇ ਬੁਨਿਆਦ ਹੈ ਈਮਾਨ ਦੀ, ਫਿਰ ਉਹ ਰੱਬ ਹਾਜ਼ਰ ਨਾਜ਼ਰ ਹੈ। ਤੇ ਜੇ ਅਕਲ, ਦਾਨਾਈ, ਸਿਆਣਪਾਂ ਇਸ ਨਾਲ ਰੱਬ ਨੂੰ ਲੱਭਾਂਗੇ,
ਤੇ ਫਿਰ ਖੱਜਲ ਖੁਆਰੀ ਤੋਂ ਬਿਨਾਂ ਜੀ ਜੀ ਹੋਰ ਕੁਝ ਨਹੀਂ ਮਿਲਦਾ। ਜੀ ਸੋ ਇਹ ਅੱਜ ਦਾ ਸੁਨੇਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।